ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 24 ਅਪ੍ਰੈਲ ਦਿਨ ਸੋਮਵਾਰ ਹਾਜ਼ਰ ਹੋ ਚੁੱਕੇ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਵਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਪੁਸ਼ ਤੇ ਕਈ ਸਵਾਲ ਖੜੇ ਹੋਏ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਫਿਸ ਛੱਡਣ ਤੋਂ ਬਾਅਦ ਪਹਿਲੀ ਵਾਰ ਪਬਲਿਕ ਅਪੀਅਰੈਂਸ ਦਿੱਤੀ। ਟਰੰਪ ਦਾ ਨਹੀਂ ਕੀਤਾ ਜ਼ਿਕਰ। ਸੈਨੇਟ ਨੇ ਰਾਸ਼ਟਰਪਤੀ ਟਰੰਪ ਦੇ ਐਗਰੀਕਲਚਰ ਸੈਕਟਰੀ ਤੇ ਕਨਫਰਮੇਸ਼ਨ ਕੀਤੀ। US ਨੇ ਸੀਰੀਅਨ ਰਿਸਰਚ ਸੈਂਟਰ ਦੇ ਸੈਂਕੜੇ EMPLOYEES ਤੇ ਸੈਂਕਸ਼ਨਸ ਲਾਏ। US ਦੇ ਵਿੱਚ UN ਐਂਬੈਸਡਰ ਨਿੱਕੀ ਹੇਲੀ ਨੇ ਨਾਰਥ ਕੋਰੀਆ ਦੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਲ ਦੇ ਕਾਰਨ GOP ਸ਼ਟ ਡਾਊਨ ਦੀਆਂ ਟਾਕਸ ਦੇ ਵਿੱਚ। ਹੁਣ ਖਬਰਾਂ ਵਿਸਥਾਰ ਦੇ ਨਾਲ। ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੇ ਗਏ ਟੈਕਸ ਪੁਸ਼ ਦੇ ਵਿੱਚ ਉਹਨਾਂ ਦੇ ਦੁਆਰਾ ਡਿਕਲੇਅਰ ਕੀਤੇ ਗਏ ਰਿਫਾਰਮਸ ਦੇ ਉੱਤੇ ਕਈ ਸਵਾਲ ਖੜੇ ਹੋਏ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ 100ਵਾਂ ਦਿਨ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਆਪਣੇ ਟੈਕਸ ਪਲਾਨ ਰਿਵੀਲ ਕੀਤੇ, ਜਿਸ ਤੋਂ ਬਾਅਦ ਕਿ ਉਹਨਾਂ ਦੇ ਟੈਕਸ ਰਿਫਾਰਮ ਵਾਲੇ ਪਲਾਨ ਦੇ ਉੱਤੇ ਕਾਫੀ ਸਵਾਲ ਖੜੇ ਐਕਸਪਰਟਸ ਨੇ ਕੀਤੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਰਪੋਰੇਟ ਇਨਕਮ ਟੈਕਸ 15 ਤੋਂ 35% ਘਟਾਉਣ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੂੰ ਹੁਕਮ ਦਿੱਤੇ ਹਨ। 29 ਅਪ੍ਰੈਲ ਨੂੰ ਉਹਨਾਂ ਦੇ 100 ਦਿਨ ਪੂਰੇ ਹੋਣ ਜਾ ਰਹੇ ਹਨ। ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਐਗਜ਼ੀਕਿਊਟਿਵ ਆਰਡਰਸ ਜਾਰੀ ਕਰ ਰਹੇ ਹਨ, ਪਰ ਹਜੇ ਵੀ ਉਹ ਰਿਪਬਲਿਕਨ ਕੰਟਰੋਲਡ ਕਾਂਗਰਸ ਦੇ ਵਿੱਚ ਕੋਈ ਵੱਡਾ ਬਿੱਲ ਲਿਆਉਣ ਦੇ ਵਿੱਚ ਨਾਕਾਮਯਾਬ ਰਹੇ। ਉਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਇੱਕ ਵੱਡਾ ਟੈਕਸ ਰਿਫਾਰਮ ਅਤੇ ਟੈਕਸ ਰਿਡਕਸ਼ਨ ਦੀ ਗੱਲਬਾਤ ਕਹੀ ਸੀ, ਪਰ ਹੁਣ ਉਸ ਦੇ ਵਿੱਚ ਕੁਝ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਕਈ ਵਾਲ ਸਟਰੀਟ ਐਨਲਿਸਟ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਟੈਕਸ ਦੇ ਵਿੱਚ ਰੇਟ ਰਿਡਕਸ਼ਨ ਕਰ ਸਕਦੇ ਹਨ, ਜੋ ਕਿ 1981 ਦੇ ਵਿੱਚ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਦੇਖਿਆ ਸੀ। ਫਾਈਨੈਂਸ਼ੀਅਲ ਫਰਮ ਦੇ ਇੱਕ ਟਾਪ ਐਨਲਿਸਟ ਕ੍ਰਿਸ ਕਰੂਗਰ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਿਰਫ ਇੱਕ ਟੈਕਸ ਕੱਟ ਹੋਵੇਗਾ, ਨਾ ਕਿ ਟੈਕਸ ਰਿਫਾਰਮ। ਉਹਨਾਂ ਨੇ ਕਿਹਾ ਕਿ US ਦੇ ਟੈਕਸ ਸਿਸਟਮ ਨੂੰ ਸੁਧਾਰਨ ਦੇ ਲਈ ਕਈ ਵੱਡੇ ਟੈਕਸ ਰਿਫਾਰਮ ਚਾਹੀਦੇ ਹਨ, ਅਤੇ ਜੇਕਰ ਰਾਸ਼ਟਰਪਤੀ ਟਰੰਪ ਸਿਰਫ ਟੈਕਸ ਕੱਟ ਕਰਕੇ ਆਪਣਾ ਕੰਮ ਪੂਰਾ ਸਮਝ ਰਹੇ ਹਨ ਤਾਂ ਉਹ ਆਪਣੇ ਕੈਂਪੇਨ ਦੇ ਵਿੱਚ ਕੀਤੇ ਗਏ ਵਾਅਦੇ, ਜਿਸ ਦੇ ਵਿੱਚ ਉਹਨਾਂ ਨੇ ਟੈਕਸ ਰਿਫਾਰਮ ਕਰਨ ਦੇ ਲਈ ਕਿਹਾ ਸੀ, ਉਸ ਨੂੰ ਪੂਰਾ ਨਹੀਂ ਕਰ ਰਹੇ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਫਿਸ ਛੱਡਣ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਪਬਲਿਕ ਅਪੀਅਰੈਂਸ ਦਿੱਤੀ, ਜਿੱਥੇ ਕਿ ਉਹਨਾਂ ਨੇ ਪੋਸਟ ਪ੍ਰੈਜ਼ੀਡੈਂਸ਼ੀਅਲ ਸਪੀਚ ਦਿੱਤੀ। ਹਾਲਾਂਕਿ ਕਈ ਲੋਕ ਮੰਨ ਰਹੇ ਸਨ ਕਿ ਇਸ ਦੇ ਵਿੱਚ ਉਹ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਕਰਨਗੇ, ਪਰ ਉਹਨਾਂ ਨੇ ਆਪਣੀ ਇਸ ਸਪੀਚ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੋਈ ਜ਼ਿਕਰ ਨਹੀਂ ਕੀਤਾ। ਹਾਲਾਂਕਿ ਉਹਨਾਂ ਨੇ ਵਾਈਟ ਹਾਊਸ ਤੇ ਇੱਕ ਚੁਟਕੀ ਲੈਂਦੇ ਹੋਏ ਇਹ ਜ਼ਰੂਰ ਕਿਹਾ ਕਿ ਜਦੋਂ ਤੋਂ ਉਹਨਾਂ ਨੇ ਆਫਿਸ ਛੱਡਿਆ ਹੈ, ਕੀ ਚੱਲ ਰਿਹਾ ਹੈ, ਕੀ ਕੁਝ ਅਮਰੀਕਾ ਦੇ ਵਿੱਚ ਪ੍ਰੋਗਰੈਸ ਹੋਇਆ ਹੈ ਜਾਂ ਫਿਰ ਨਹੀਂ। ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਸਭ ਤੋਂ ਮਹੱਤਵਪੂਰਨ ਹੋਵੇਗਾ ਕਿ ਯੰਗ ਜਨਰੇਸ਼ਨ ਆਪਣੀ ਜ਼ਿੰਮੇਵਾਰੀ ਸਮਝੇ
ਅਤੇ ਲੀਡਰਸ਼ਿਪ ਆਪਣੇ ਹੱਥਾਂ ਦੇ ਵਿੱਚ ਲਵੇ। ਉਹਨਾਂ ਨੇ ਕਿਹਾ ਕਿ ਬਦਲਦੇ ਹੋਏ ਵਰਲਡ ਦੇ ਵਿੱਚ ਯੰਗ ਜਨਰੇਸ਼ਨ ਨੂੰ ਲੀਡਰਸ਼ਿਪ ਆਪਣੇ ਹੱਥ ਦੇ ਵਿੱਚ ਲੈਣ ਦੀ ਜ਼ਰੂਰਤ ਹੈ। ਰਾਸ਼ਟਰਪਤੀ ਬਰਾਕ ਓਬਾਮਾ ਆਫਿਸ ਛੱਡਣ ਤੋਂ ਬਾਅਦ ਦੇ ਵਿੱਚ ਹੀ ਪਬਲਿਕ ਆਈਜ਼ ਦੇ ਵਿੱਚ ਨਹੀਂ ਆਏ ਸਨ। ਪਹਿਲੀ ਵਾਰ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਅੱਜ ਪਬਲਿਕ ਅਪੀਅਰੈਂਸ ਦਿੱਤੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਵੀ ਕਿਹਾ ਕਿ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਪੈਸਾ ਮੌਜੂਦ ਹੈ, ਇਸ ਦੇ ਲਈ ਕਾਮਨ ਗਰਾਊਂਡ ਤੇ ਆ ਕੇ ਗੱਲ ਕਰਨਾ ਦੋਨਾਂ ਹੀ ਪਾਰਟੀਆਂ ਦੇ ਲਈ ਇੱਕ ਮੁਸ਼ਕਿਲ ਭਰੀ ਚੁਣੌਤੀ ਹੈ। ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ ਦੇ ਵਿੱਚ ਕਈ ਸਪੈਸ਼ਲ ਇੰਟਰਸਟ ਡੋਮੀਨੇਟ ਕਰਦੇ ਹਨ ਜੋ ਕਿ ਸਰਕਾਰ ਦੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੇ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਅਗਲੇ ਮਹੀਨੇ ਜਰਮਨ ਚਾਂਸਲਰ ਐਂਜਲਾ ਮਰਕਲ ਦੇ ਨਾਲ ਮੁਲਾਕਾਤ ਕਰਨਗੇ। ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਬਨਿਟ ਦੇ ਵਿੱਚ ਇੱਕ ਹੋਰ ਵਾਧਾ ਕਰਦੇ ਹੋਏ ਅੱਜ ਸੈਨੇਟ ਦੇ ਵਿੱਚ ਉਹਨਾਂ ਦੇ ਐਗਰੀਕਲਚਰ ਸੈਕਟਰੀ ਦੇ ਉੱਤੇ ਕਨਫਰਮੇਸ਼ਨ ਹੋਈ। ਯੂਐਸ ਸੈਨੇਟ ਨੇ ਜਾਰਜੀਆ ਦੇ ਗਵਰਨਰ ਸੋਨੀ ਪਡਿਊ ਨੂੰ ਸੈਕਟਰੀ ਆਫ ਐਗਰੀਕਲਚਰ ਦੇ ਤੌਰ ਦੇ ਉੱਤੇ ਕਨਫਰਮ ਕੀਤਾ। ਜਾਰਜੀਆ ਤੋਂ ਗਵਰਨਰ ਸੋਨੀ ਪਡਿਊ ਦੇ ਲਈ ਲਾਅ ਮੇਕਰਜ਼ ਨੇ ਵੋਟਿੰਗ 11 ਦੇ ਮੁਕਾਬਲੇ 87 ਉਹਨਾਂ ਦੇ ਹੱਕ ਦੇ ਵਿੱਚ ਆਏ। ਰਾਸ਼ਟਰਪਤੀ ਡੋਨਲਡ ਟਰੰਪ ਨੇ ਜਨਵਰੀ ਦੇ ਵਿੱਚ ਹੀ ਉਹਨਾਂ ਦੀ ਨੋਮੀਨੇਸ਼ਨ ਕਰ ਦਿੱਤੀ ਸੀ, ਪਰ ਉਹਨਾਂ ਦੀ ਹੀਅਰਿੰਗ ਦੇ ਵਿੱਚ ਕਾਫੀ ਸਮਾਂ ਲੱਗਿਆ। ਇਸ ਦੇ ਵਿੱਚ ਗਵਰਨਰ ਪਡਿਊ ਨੇ ਵੀ ਆਪਣੇ ਡਿਸਕਲੋਜ਼ਰ ਫਾਰਮ ਮਿਡ ਮਾਰਚ ਤੱਕ ਆ ਕੇ ਸੈਨੇਟ ਦੇ ਵਿੱਚ ਦਿੱਤੇ, ਜਿਸ ਤੋਂ ਬਾਅਦ ਦੇ ਵਿੱਚ ਕਿ ਸੈਨੇਟ ਨੇ ਉਹਨਾਂ ਦੀ ਹੀਅਰਿੰਗ ਅਰੇਂਜ ਕੀਤੀ। ਗਵਰਨਰ ਪਡਿਊ ਜੋ ਕਿ ਵੈਟਰਨਰੀ ਮੈਡੀਸਨ ਦੇ ਵਿੱਚ ਡਾਕਟਰੇਟ ਦੀ ਡਿਗਰੀ ਰੱਖਦੇ ਹਨ, ਉਹ ਡੇਅਰੀ ਫਾਰਮ ਦੇ ਉੱਤੇ ਰੇਜ਼ ਹੋਏ ਅਤੇ ਸਦਰਨ ਸਟੇਟ ਤੋਂ ਆਉਣ ਵਾਲੇ ਉਹ ਪਹਿਲੇ ਐਗਰੀਕਲਚਰ ਸੈਕਟਰੀ ਹਨ। ਇਸ ਤਰ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਬਨਿਟ ਨੋਮੀਨੇਸ਼ਨ ਲਗਭਗ ਪੂਰੀ ਹੋ ਚੁੱਕੀ ਹੈ। ਹਾਲਾਂਕਿ ਲੇਬਰ ਸੈਕਟਰੀ ਦੇ ਤੌਰ ਦੇ ਉੱਤੇ ਅਲੈਗਜ਼ੈਂਡਰ ਕੋਸਟਾ ਦੀ ਕਨਫਰਮੇਸ਼ਨ ਹੋਣੀ ਹਜੇ ਬਾਕੀ ਹੈ। ਯੂਐਸ ਨੇ ਸੀਰੀਅਨ ਰਿਸਰਚ ਸੈਂਟਰ ਦੇ ਸੈਂਕੜੇ ਇੰਪਲਾਈਜ਼ ਦੇ ਉੱਤੇ ਕਈ ਸੈਂਕਸ਼ਨਸ ਲਾਏ। ਯੂਐਸ ਨੇ ਸੀਰੀਅਨ ਗਵਰਨਮੈਂਟ ਏਜੰਸੀ ਦੇ 271 ਇੰਪਲਾਈਜ਼ ਨੂੰ ਬਲੈਕ ਲਿਸਟ ਕਰਦੇ ਹੋਏ ਜਿਨ੍ਹਾਂ ਦੇ ਉੱਤੇ ਕਿ ਕੈਮੀਕਲ ਹਥਿਆਰ ਬਣਾਉਣ ਦੇ ਦੋਸ਼ ਹਨ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾਏ। ਸੀਰੀਆ ਦੇ ਵਿੱਚ ਪੋਇਜ਼ਨ ਗੈਸ ਦੇ ਨਾਲ ਲਗਭਗ 90 ਲੋਕਾਂ ਦੀ ਮੌਤ ਹੋਈ ਸੀ। ਯੂਐਸ ਟ੍ਰੈਜਰੀ ਡਿਪਾਰਟਮੈਂਟ ਨੇ ਇਹਨਾਂ 271 ਇੰਪਲਾਈਜ਼ ਦੇ ਉੱਤੇ ਜੋ ਕਿ ਸੀਰੀਅਨ ਸਾਇੰਟੀਫਿਕ ਸਟੱਡੀ ਅਤੇ ਰਿਸਰਚ ਸੈਂਟਰ ਦੇ ਵਿੱਚ ਕੰਮ ਕਰਦੇ ਸਨ, ਉਹਨਾਂ ਦੇ ਉੱਤੇ ਪ੍ਰਤੀਬੰਧ ਲਾਏ ਹਨ। ਟ੍ਰੈਜਰੀ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਬਲੈਕ ਲਿਸਟ ਕੀਤੇ ਗਏ ਕਈ ਕਰਮਚਾਰੀ ਸੀਰੀਆ ਦੀ ਕੈਮੀਕਲ ਵੈਪਨ ਪ੍ਰੋਗਰਾਮ ਦੇ ਵਿੱਚ ਲਗਭਗ 5 ਸਾਲਾਂ ਤੋਂ ਵੀ ਵੱਧ ਕੰਮ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਇੰਪਲਾਈਜ਼ ਦਾ ਕਿਸੇ ਵੀ ਯੂਐਸ ਬੈਂਕ ਜਾਂ ਫਿਰ ਕਿਸੇ ਵੀ ਯੂਐਸ ਕੰਪਨੀ ਦੇ ਨਾਲ ਜੋ ਵੀ ਲੈਣ ਦੇਣ ਹੈ ਉਹ ਬਿਲਕੁਲ ਬੰਦ ਹੋ ਜਾਏਗਾ। ਸੀਰੀਆ ਦੇ ਕੈਮੀਕਲ ਵੈਪਨ ਪ੍ਰਯੋਗ ਦਾ ਵਿਰੋਧ ਕਰਦੇ ਹੋਏ ਯੂਐਸ ਨੇ ਸੀਰੀਆ ਦੇ 에ਅਰਬੇਸ ਦੇ ਉੱਤੇ ਪਿਛਲੇ ਮਹੀਨੇ ਕਈ ਮਿਜ਼ਾਈਲਸ ਵੀ ਛੱਡੀਆਂ ਸਨ। ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੌਰਾਨ ਵੀ ਯੂਐਸ ਨੇ ਜੁਲਾਈ 2016 ਦੇ ਵਿੱਚ ਕਈ ਕੰਪਨੀਆਂ ਦੇ ਉੱਤੇ ਜੋ ਕਿ ਸੀਰੀਆ ਦੇ ਨਾਲ ਇਨਵੋਲਵ ਸਨ ਸੈਂਕਸ਼ਨਸ ਲਾਏ ਸਨ। ਯੂਐਨ ਦੇ ਵਿੱਚ ਯੂਐਸ ਦੇ ਐਂਬੈਸਡਰ ਨਿੱਕੀ ਹੇਲੀ ਨੇ ਨਾਰਥ ਕੋਰੀਆ ਵੱਲੋਂ ਪਰਮਾਣੂ ਪ੍ਰੀਖਣ ਕਰਨ ਦੀ ਸਥਿਤੀ ਦੇ ਵਿੱਚ ਉਸ ਦੇ ਖਿਲਾਫ ਹਮਲਾ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਇੱਕ ਟੀਵੀ ਇੰਟਰਵਿਊ ਦੇ ਵਿੱਚ ਨਿੱਕੀ ਹੇਲੀ ਨੇ ਨਾਰਥ ਕੋਰੀਆ ਨੂੰ ਮਿਜ਼ਾਈਲ ਪ੍ਰੀਖਣ ਤੋਂ ਰੋਕਣ ਦੇ ਯਤਨ ਨੂੰ ਲੈ ਕੇ ਚੀਨ ਦੀ ਤਾਰੀਫ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਨਾਰਥ ਕੋਰੀਅਨ ਨੇਤਾ ਕਿਮ ਜੋਂਗ ਮਨੁੱਖਤਾ ਦੇ ਖਿਲਾਫ ਕੰਮ ਕਰ ਰਹੇ ਹਨ। ਉਹਨਾਂ ਨੇ NBC ਦੇ ਇੱਕ ਸ਼ੋਅ ਦੇ ਦੌਰਾਨ ਕਿਹਾ ਕਿ ਜਦੋਂ ਤੱਕ ਨਾਰਥ ਕੋਰੀਆ ਸ਼ਾਂਤ ਬੈਠਾ ਹੈ ਤਾਂ ਉਦੋਂ ਤੱਕ ਯੂਐਸ ਕੁਝ ਵੀ ਨਹੀਂ ਕਰੇਗਾ, ਪਰ ਜੇਕਰ ਨਾਰਥ ਕੋਰੀਆ ਨੇ ਕੋਈ ਵੀ ਹੋਰ ਪਰਮਾਣੂ ਹਥਿਆਰ ਜਾਂ ਫਿਰ ਮਿਜ਼ਾਈਲ ਦਾ ਪ੍ਰੀਖਣ ਕੀਤਾ ਕਿ ਅਜਿਹੀ ਸਥਿਤੀ ਦੇ ਵਿੱਚ ਰਾਸ਼ਟਰਪਤੀ ਫੈਸਲਾ ਕਰਨਗੇ ਅਤੇ ਉਹਨਾਂ ਨੇ ਕਿਹਾ ਕਿ ਨਾਰਥ ਕੋਰੀਆ ਦੇ ਉੱਤੇ ਹਮਲਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਨਾਰਥ ਕੋਰੀਆ ਦੇ ਉੱਤੇ ਦਬਾਅ ਬਣਾਉਣ ਦੇ ਲਈ ਯੂਐਸ ਚੀਨ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਹਫ਼ਤੇ ਕੋਈ ਵੀ ਗਵਰਨਮੈਂਟ ਸ਼ਟਡਾਊਨ ਨੂੰ ਪ੍ਰੈਡਿਕਟ ਨਹੀਂ ਕਰ ਰਿਹਾ, ਪਰ ਕਈ ਲੋਕ ਕਹਿ ਰਹੇ ਹਨ ਕਿ ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਵਾਲ ਬਣਾਉਣ ਵਾਲੇ ਮੁੱਦੇ ਦੇ ਉੱਤੇ ਲਗਾਤਾਰ ਗੱਲ ਕਰਦੇ ਰਹੇ ਅਤੇ ਗਵਰਨਮੈਂਟ ਫੰਡਿੰਗ ਦੀ ਮੰਗ ਕਰਦੇ ਰਹੇ ਤਾਂ ਗਵਰਨਮੈਂਟ ਸ਼ਟਡਾਊਨ ਮੁਮਕਿਨ ਹੈ। ਜਿੱਥੇ ਕਿ ਡੈਮੋਕ੍ਰੈਟਿਕ ਪਾਰਟੀ ਇਸ ਵਾਲ ਦੇ ਉੱਤੇ ਫੰਡਿੰਗ ਦੇਣ ਦੇ ਲਈ ਬਿਲਕੁਲ ਇਨਕਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਲੋ ਇੰਸ਼ੋਰਰ ਲੋਕਾਂ ਦੀ ਫੰਡਿੰਗ ਰੋਕ ਕੇ ਰਾਸ਼ਟਰਪਤੀ ਡੋਨਲਡ ਟਰੰਪ ਕਿਸੇ ਹੋਰ ਪਾਸੇ ਫੰਡਿੰਗ ਭੇਜਣਾ ਚਾਹ ਰਹੇ ਹਨ। ਜੇਕਰ ਉਹਨਾਂ ਦੇ 100 ਦਿਨ ਪੂਰੇ ਹੋਣ ਤੇ ਗਵਰਨਮੈਂਟ ਸ਼ਟਡਾਊਨ ਹੋ ਜਾਂਦਾ ਹੈ ਤਾਂ ਉਹਨਾਂ ਦੀ ਪੋਲੀਟੀਕਲ ਹਿਸਟਰੀ ਦੇ ਵਿੱਚ ਇੱਕ ਬਲੈਕ ਡੇ ਮੰਨਿਆ ਜਾਏਗਾ। ਹਜੇ ਤੱਕ ਗਵਰਨਮੈਂਟ ਸ਼ਟਡਾਊਨ ਦੇ ਚਾਂਸਸ ਬਹੁਤ ਘੱਟ ਲੱਗ ਰਹੇ ਹਨ, ਪਰ GOP ਲਾਅਮੇਕਰਜ਼ ਅਤੇ ਅਪਰੋਪਰੀਏਸ਼ਨ ਕਮੇਟੀ ਦੇ ਸੋਰਸਿਸ ਨੇ ਦੱਸਿਆ ਹੈ ਕਿ ਗਵਰਨਮੈਂਟ ਦੇ ਕੋਲ ਇਸ ਸਮੇਂ ਫੰਡਿੰਗ ਦੀ ਕਮੀ ਹੈ ਅਤੇ ਜੇਕਰ ਇਸੇ ਤਰ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਵਾਲ ਦੇ ਲਈ ਫੰਡਿੰਗ ਦੀ ਗੱਲ ਕਰਦੇ ਰਹੇ ਤਾਂ ਹੋ ਸਕਦਾ ਹੈ
ਗਵਰਨਮੈਂਟ ਸ਼ਟਡਾਊਨ ਹੋ ਜਾਏ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਨੂੰ 1 ਸਾਲ ਦੇ ਲਈ $1.5 ਬਿਲੀਅਨ ਦੀ ਮੰਗ ਕੀਤੀ ਹੈ ਤਾਂ ਕਿ ਉਹ US ਮੈਕਸੀਕੋ ਬਾਰਡਰ ਦੇ ਉੱਤੇ ਕੰਧ ਬਣਾਉਣ ਦੀ ਤਿਆਰੀ ਕਰ ਸਕਣ ਅਤੇ ਉਸ ਤੋਂ ਬਾਅਦ ਦੇ ਵਿੱਚ 2018 ਦੇ ਵਿੱਚ ਉਹਨਾਂ ਨੇ ਉਸੇ ਕੰਧ ਦੇ ਲਈ $2.6 ਬਿਲੀਅਨ ਦੀ ਫੰਡਿੰਗ ਦੀ ਮੰਗ ਕੀਤੀ ਹੈ। ਇਵਾਂਕਾ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਆਪਣੇ ਚੀਫ ਆਫ ਸਟਾਫ ਦੇ ਲਈ ਜੂਲੀ ਰੈਡਫੋਰਡ ਨੂੰ ਹਾਇਰ ਕੀਤਾ ਹੈ, ਜੋ ਕਿ ਪਹਿਲਾਂ ਐਜੂਕੇਸ਼ਨ ਸੈਕਟਰੀ ਮਾਰਗਰੇਟ ਸਪੈਲਿੰਗਸ ਦੇ ਅੰਡਰ ਕੰਮ ਕਰ ਚੁੱਕੀ ਹੈ, ਜਦੋਂ ਕਿ ਮਾਰਗਰੇਟ ਸਪੈਲਿੰਗਸ ਰਾਸ਼ਟਰਪਤੀ ਜਾਰਜ ਬੁਸ਼ ਐਡਮਿਨਿਸਟ੍ਰੇਸ਼ਨ ਦੇ ਵਿੱਚ ਐਜੂਕੇਸ਼ਨ ਸੈਕਟਰੀ ਸਨ। ਰੈਡਫੋਰਡ ਜੋ ਕਿ ਗੋਲਡਮੈਨ ਸੈਕਸ ਦੇ ਫਾਰਮਰ ਕੰਸਲਟੈਂਟ ਵੀ ਰਹਿ ਚੁੱਕੇ ਹਨ ਅਤੇ ਉਹ ਬੁਸ਼ ਵਾਈਟ ਹਾਊਸ ਦੇ ਵਿੱਚ ਚੀਫ ਇਨ ਦਾ ਪਰਸਨਲ ਆਫਿਸ ਦੇ ਵਿੱਚ ਵੀ ਕੰਮ ਕਰ ਚੁੱਕੇ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 54 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 67 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਟਾਕਟਨ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟ੍ਰੇਸੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਮੋਡੈਸਟੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਟਰਕੀ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸਿਐਟਲ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਨਿਊਯਾਰਕ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 216 ਅੰਕ ਵੱਧ ਕੇ 20,763.99 ਤੇ ਬੰਦ ਹੋਇਆ। ਨੈਸਡੈਕ 73 ਅੰਕ ਵੱਧ ਕੇ 983.82 ਤੇ ਬੰਦ ਹੋਇਆ। S&P 25 ਅੰਕ ਵੱਧ ਕੇ 2374.15 ਤੇ ਬੰਦ ਹੋਇਆ। ਵਿਲਸ਼ਾਇਰ 5262 ਅੰਕ ਵੱਧ ਕੇ 24,782 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਬੈਂਕ ਆਫ ਅਮਰੀਕਾ ਦਾ ਰਿਹਾ, ਜਿਸ ਦੀ ਕੀਮਤ 23.62 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 44 ਪੈਸੇ। ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 47 ਰੁਪਏ 55 ਪੈਸੇ। ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 82 ਰੁਪਏ 83 ਪੈਸੇ। ਯੂਰੋ ਦੀ ਕੀਮਤ ਰਹੀ 70 ਰੁਪਏ 2 ਪੈਸੇ। ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 73 ਪੈਸੇ। ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 15 ਪੈਸੇ। ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 25 ਪੈਸੇ। ਬਹਿਰੀਨੀ ਦਿਨਾਰ ਦੀ ਕੀਮਤ 170 ਰੁਪਏ 99 ਪੈਸੇ। ਕੁਵੈਤੀ ਦਿਨਾਰ ਦੀ ਕੀਮਤ 211 ਰੁਪਏ 68 ਪੈਸੇ। ਸੋਨੇ ਦਾ ਰੇਟ $1270 5 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $17 97 ਪਰ ਆਉਂਸ ਰਹੀ। ਇਸ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 52 100 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info